व्यूअर्स फिर दोबारा तुहाडा स्वागत है प्रोग्राम सच्चे सच विच। जी डॉक्टर साहब हुण साडे दर्शकां नूं दसो अज दे दिन दी की इतिहासक अहमियत है। ਅੱਜ महान योधे जिहड़ा सिख यादां दे विच हमेशा हमेशा दे लई उन्होंने अपनी थां बनाई है जी। सरदार शाम सिंह अटारी वाला उन्हां दी शहीदी दा दिन है जी। सभरावां दा मैदान पहली एंगलो सिख वॉर दी अखीरली लड़ाई जी जिहदे च मुदकी फेरू शहर अलीवाल ये सारे तो बाद सभरावां दी फैसला कुन लड़ाई जी जिहदे च ਸਿੰਘਾਂ ने ਉਹ बहादरी दे जौहर दिखाए जिस ਨੂੰ अंग्रेज़ां ने भी सल्यूट कीता जी जी और ये मैनू एक बार फौजी जरनल एक रिटायर्ड ਉਹ ਦੱਸਦੇ ਸੀ ਵੀ ਅੰਗਰੇਜ਼ਾਂ ਦੇ ਜ਼ਮਾਨੇ 'ਚ ਜਦੋਂ ਵੀ ਉਹਨਾਂ ਦੀ ਮਿਲਟਰੀ ਕਨਵੋਏ ਜਾਂ ਮਿਲਟਰੀ ਉਹਨਾਂ ਦੀ ਕੰਟਿੰਜੈਂਟ ਉਸ ਏਰੀਆ 'ਚੋਂ ਲੰਘਦੀ ਸੀ ਅਟਾਰੀ ਇੱਕ ਅੰਮ੍ਰਿਤਸਰ ਤੋਂ 13-14 ਮੀਲ ਦੀ ਦੂਰੀ ਦੇ ਉੱਤੇ ਪਾਕਿਸਤਾਨ ਵੱਲ ਜਾਣ ਵਾਲੀ ਸੜਕ ਦੇ ਉੱਤੇ ਪਿੰਡ ਹੈ ਜਿੱਥੋਂ ਦੇ ਸ਼ਾਮ ਸਿੰਘ ਅਟਾਰੀ ਸਨ ਕਿਉਂਕਿ ਜ਼ਾਹਰ ਹੈ ਇਹਨਾਂ ਦੇ ਪਿਤਾ ਸਾਹਿਬ ਨੇ ਹਾਲ ਸਿੰਘ ਅਟਾਰੀ ਵਾਲਾ ਜੀ ਬੇਸ਼ੱਕ ਉਹ ਉਹਨਾਂ ਦਾ ਸਬੰਧ ਇੱਧਰ ਕੌਂਕੇ ਪਿੰਡ ਜ਼ਿਲ੍ਹਾ ਲੁਧਿਆਣਾ ਨਾਲ ਸੀ ਪਰ ਉੱਥੇ ਉਹਨਾਂ ਨੂੰ ਜਗੀਰ ਮਿਲੀ ਸੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਉਹਨਾਂ ਨੇ ਬੜੀਆਂ ਬਹਾਦਰੀਆਂ ਦਿਖਾਈਆਂ ਹੋਈਆਂ ਸੀ ਔਰ ਉੱਚਾ ਘਰ ਬਣਾਇਆ ਸੀ ਜਿਹਨੂੰ ਅਸੀਂ ਅਟਾਰੀ ਕਹਿੰਦੇ ਹਾਂ ਜਿਸ ਤੋਂ ਪਿੰਡ ਵਸਿਆ ਔਰ ਜਦੋਂ ਵੀ ਬ੍ਰਿਟਿਸ਼ ਫੌਜ ਦਾ ਉੱਥੋਂ ਲੰਘਦਾ ਸੀ ਕੰਟਿੰਜੈਂਟ ਤੋਂ ਇੱਕ ਜਿਹੜੀ ਹੈ ਤੋਪ ਦੀ ਸਲਾਮੀ ਦਿੰਦੇ ਸੀ जी और सब तो वधिया ट्रिब्यूट जदों असीं इस योधे दी उस बहादरी दी गल एक गदारां दी दास्तां है लाल सिंह तेज सिंह किवें उन्हां ने बारूद दी थां ते सरों भेजी जी किवें उस पख दी लड़ाई चों जदों सिंह जितवाल जा रहे सी 3 वार अंग्रेज़ां दे पैर उखाड़ दित्ते ਸਿੰਘਾਂ ने और ये पिछे नूं दौड़ पे जान लगे बेड़ियां दा पुल जिहड़ा सतलुज दरिया दे उत्ते सी क्योंकि सभरावां सतलुज दे परले पासे है जी ਉਹ पुल भी तोड़ दित्ता है और उरले कंढे ਜਿਹੜਾ ਤੋਪਾਂ ਵੀ ਬੀੜ ਦਿੱਤੀਆਂ ਸਤਲੁਜ ਦੇ ਉਰੇ ਲਿਆ ਕੇ ਤਾਂ ਕਿ ਜਿਹੜੇ ਸਿੱਖ ਫੌਜੀ ਰਿਟਰੀਟ ਕਰਦੇ ਦਰਿਆ ਪਾਰ ਕਰਨਾ ਚਾਹੁੰਦੇ ਸੀ ਅੰਗਰੇਜ਼ ਜਦੋਂ ਉਹਨਾਂ ਦੇ ਪਿੱਛੇ ਆਏ ਤੇ ਉਹ ਜਿਹੜੇ ਨੇ ਅੱਧੇ ਇੱਕ ਡੁੱਬ ਕੇ ਮਰ ਗਏ ਬਾਕੀ ਤੋਪਾਂ ਨਾਲ ਉਡਾ ਦਿੱਤੇ ਤੇ ਬਹੁਤ ਸਾਰੇ ਜੂਝ ਕੇ ਸ਼ਹੀਦ ਹੋਏ ਔਰ ਇਸ ਨੂੰ ਹੀ ਸ਼ਾਹ ਮੁਹੰਮਦ ਨੇ ਜਿਹੜਾ ਕਿ ਪੰਜਾਬੀ ਫੋਕਲੋਰ ਦੇ ਵਿੱਚ ਇਹ ਕਹਾਣੀ ਹੈ ਉਹਨਾਂ ਦੀ ਲਿਖਤ ਹੈ ਜਦੋਂ ਕਹਿੰਦੇ ਨੇ ਵੀ ਆਈਆਂ ਪਲਟਣਾ ਬੀੜ ਕੇ ਤੋਪਖਾਨੇ ਅੱਗੋਂ ਸਿੰਘਾਂ ਨੇ ਪਾਸੜੇ ਮੋੜ ਸੁੱਟੇ ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ ਹੱਲੇ 3 ਫਰੰਗੀ ਦੇ ਤੋੜ ਸੁੱਟੇ ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਬਨ ਸ਼ਸਤਰੀ ਜੋੜ ਵਿਛੋੜ ਸੁੱਟੇ ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ ਉਹਨੇ ਮੇਵਾ ਸਿੰਘ ਤੇ ਮਾਖੇ ਖਾਂ ਤੋਪਖਾਨੇ ਦੇ ਇੰਚਾਰਜ ਨੇ ਮੁੱਖ ਤੌਰ ਤੇ ਉਹ ਕਹਿੰਦੇ ਨੇ ਵੀ 3 ਵਾਰ ਅਟੈਕ ਜਿਹੜਾ ਕੀਤਾ ਉਸ ਨੂੰ ਰਿਪਲਸ ਕੀਤਾ ਸ਼ਾਮ ਸਿੰਘ ਅਟਾਰੀ ਵਾਲਾ ਆਪਣੇ ਬੁਢਾਪੇ 'ਚ ਸਨ ਲਗਭਗ 80 ਸਾਲ ਦੀ ਉਮਰ ਸੀ ਚਿੱਟਾ ਪਹਿਰਾਵਾ ਚਿੱਟੀ ਘੋੜੀ ਔਰ ਅਟਾਰੀ ਤੋਂ ਤੁਰਨ ਲੱਗਿਆ ਹੀ ਅਰਦਾਸ ਕਰਕੇ ਤੁਰੇ ਸੀ ਕਿ ਜਾਂ ਜੰਗ ਜਿੱਤ ਕੇ ਆਵਾਂਗਾ ਜਾਂ ਸ਼ਹੀਦੀ ਪਾਵਾਂਗਾ ਔਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਜਿੱਥੇ ਡੈੱਡ ਬਾਡੀ ਮਿਲੀ ਉੱਥੇ ਢੇਰ ਸੀ ਲਾਸ਼ਾਂ ਦਾ ਗੋਰਿਆਂ ਦੀ ਸੋ ਉਹਨਾਂ ਨੂੰ ਅੰਗਰੇਜ਼ ਵੀ ਜਿਹੜੇ ਨੇ ਉਹ ਸਲੂਟ ਕਰਦੇ ਸੀ ਔਰ ਅੱਜ ਵੀ ਸਿੱਖ ਯਾਦਾਂ ਦੇ ਵਿੱਚ ਉਹਨਾਂ ਦਾ ਨਾਂ ਹੈ ਔਰ ਅੱਜ ਉਹਨਾਂ ਦਾ ਸ਼ਹੀਦੀ ਦਿਨ ਹੈ 1987 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜਿਹੜਾ ਉਸ ਵੇਲੇ ਦਾ ਆਈਜੀ ਪ੍ਰਿਜ਼ਨ ਸੀ ਇੰਸਪੈਕਟਰ ਜਨਰਲ ਪ੍ਰਿਜ਼ਨ ਨੂਰਪੁਰ ਡਿਸਟ੍ਰਿਕਟ ਕਾਂਗੜਾ ਦਾ ਰਹਿਣ ਵਾਲਾ ਟੀਸੀ ਕਟੋਚ ਉਸ ਨੂੰ ਸੋਧਿਆ ਗਿਆ ਉਹਦਾ ਕਾਰਨ ਸੀ ਕਿ ਜੂਨ 84 ਦੇ ਘੱਲੂਘਾਰੇ ਵੇਲੇ ਟੀਸੀ ਕਟੋਚ ਪੰਜਾਬ ਦੀਆਂ ਜੇਲ੍ਹਾਂ ਦਾ ਉਦੋਂ ਵੀ ਇੰਚਾਰਜ ਸੀ ਔਰ ਜੇਲ੍ਹਾਂ ਚੋਂ ਕੱਢ ਕੇ ਸਿੰਘਾਂ ਨੂੰ ਸ਼ਹੀਦ ਕੀਤਾ ਸੀ ਟਾਰਚਰ ਕੀਤਾ ਸੀ ਔਰ ਬਹੁਤ ਸਾਰੇ ਇਦਾਂ ਦੇ ਜ਼ੁਲਮ ਕੀਤੇ ਸੀ ਵਰਲਡ ਹਿਸਟਰੀ ਦੇ ਹਵਾਲੇ ਨਾਲ 1807 ਦੇ ਵਿੱਚ ਯੂਐਸ ਕਾਂਗਰਸ ਨੇ ਇਹ ਆਥੋਰਾਈਜ਼ ਕੀਤਾ ਕਿ ਜਿਹੜਾ ਸਾਡਾ ਕੋਸਟ ਹੈ ਅਮਰੀਕਨ ਉਸ ਨੂੰ ਉਸ ਦਾ ਸਰਵੇ ਕੀਤਾ ਜਾਣਾ ਚਾਹੀਦਾ ਜੀ 1846 ਦੇ ਵਿੱਚ ਮਾਰਮਨ ਜਿਹੜੇ ਅੱਜ ਅਮਰੀਕਾ ਦੀ ਸਟੇਟ ਯੂਟਾ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਨੇ ਉਹਨਾਂ ਨੇ ਵੈਸਟ ਵੱਲ ਆਉਣਾ ਸ਼ੁਰੂ ਕੀਤਾ ਵੈਸਟ ਯੂਐਸ ਵੱਲ 1855 ਦੇ ਵਿੱਚ ਯੂਨਾਈਟਿਡ ਸਟੇਟ ਸਿਟੀਜ਼ਨਸ਼ਿਪ ਦੇ ਲਾਅ ਅਮੈਂਡ ਕੀਤੇ ਗਏ ਜਿਨ੍ਹਾਂ 'ਚ ਕਿਹਾ ਗਿਆ ਵੀ ਜਿਹੜੇ ਅਮਰੀਕਨ ਸਿਟੀਜ਼ਨ ਨੇ ਹਸਬੈਂਡ ਵਾਈਫ ਜੇ ਉਹਨਾਂ ਦਾ ਕੋਈ ਬੱਚਾ ਬਾਹਰ ਵੀ ਪੈਦਾ ਹੁੰਦਾ ਤੇ ਉਹ ਅਮਰੀਕਨ ਸਿਟੀਜ਼ਨ ਹੀ ਹੋਏਗਾ ਜੀ 1897 ਦੇ ਵਿੱਚ ਨਿਊਯਾਰਕ ਟਾਈਮਜ਼ ਨੇ ਇੱਕ ਸਲੋਗਨ ਦੇਣਾ ਸ਼ੁਰੂ ਕੀਤਾ ਆਲ ਦਾ ਨਿਊਜ਼ ਦੈਟ ਇਜ਼ ਫਿਟ ਟੂ ਪ੍ਰਿੰਟ ਤਾਂ ਕਿ ਉਹਨਾਂ ਨੂੰ ਸੂਹ ਨਾ ਹੋਏ ਕਿ ਵੀ ਹਰ ਖਬਰ ਜਿਹੜੀ ਆਈ ਉਹ ਜ਼ਰੂਰ ਛਪਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਆਲ ਦਾ ਨਿਊਜ਼ ਦੈਟ ਇਜ਼ ਫਿਟ ਟੂ ਪ੍ਰਿੰਟ 1899 ਦੇ ਵਿੱਚ ਯੂਐਸ ਤੇ ਸਪੇਨ ਨੇ ਪੀਸ ਟ੍ਰੀਟੀ ਕੀਤੀ ਜਿਹਦੇ ਥੱਲੇ ਪੋਰਟੋ ਰੀਕੋ ਤੇ ਗੁਆਮ
ਜਿਹੜੇ ਅੱਜ ਅਮਰੀਕਾ ਦਾ ਹਿੱਸਾ ਨੇ ਇਹ ਅਮਰੀਕਾ ਨੂੰ ਮਿਲੇ। 1933 ਚ ਹਿਟਲਰ ਨੇ ਐਲਾਨ ਕੀਤਾ ਕਿ ਵੀ ਉਹ ਸਾਰੇ ਜਿਹੜਾ ਮਾਰਕਸਿਸਟ ਨੇ ਕਮਿਊਨਿਸਟਾਂ ਦਾ ਖਾਤਮਾ ਕਰੇਗਾ ਜੀ। 1967 ਦੇ ਵਿੱਚ ਡਿਸੇਬਿਲਿਟੀ ਐਂਡ ਸਕਸੈਸ਼ਨ ਜਿਹੜੀ ਹੈ ਇਹ ਐਕਟ ਇਹ ਰਿਫਾਰਮ 25th ਅਮੈਂਡਮੈਂਟ ਯੂਐਸ ਨੇ ਪਾਸ ਕੀਤੀ ਔਰ 1974 ਦੇ ਵਿੱਚ ਈਰਾਨ ਇਰਾਕ ਬਾਰਡਰ ਫਾਈਟ ਜਿਹੜੀ ਹੈ ਉਹ ਸ਼ੁਰੂ ਹੋਈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅੱਜ ਸਾਡਾ ਪਹਿਲਾ ਸਵਾਲ ਹੈ, ਐਡਵੋਕੇਟ ਐਚ.ਐਸ. ਫੁਲਕਾ ਨੇ ਮੰਗ ਕੀਤੀ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਸੁਰੇਸ਼ ਅਰੋੜਾ ਨੂੰ ਦਿੱਲੀ ਵਿੱਚ SIT ਦਾ ਮੁਖੀ ਬਣਾਇਆ ਜਾਵੇ। ਜੀ ਡਾਕਟਰ ਸਾਹਿਬ। ਦੇਖੋ ਇਹ ਖਬਰ ਮੈਂ ਹੁਣੇ ਹੀ ਦੇਖੀ ਹੈ ਕਿਉਂਕਿ ਹੁਣ ਪਤਾ ਨਹੀਂ ਇਸ ਕਿਸਮ ਦੇ ਸਿਆਣੇ ਬਿਆਣੇ ਬੰਦੇ ਵੀ ਕਿਉਂ ਗਲਤੀ ਕਰਦੇ ਨੇ। ਸੁਰੇਸ਼ ਅਰੋੜਾ ਉਹ ਬੰਦਾ ਹੈ ਜੇ ਨਾਂ ਲੈਣੇ ਹੋਣ ਪੁਲਸੀਆਂ ਦੇ ਜਿਨ੍ਹਾਂ ਨੇ ਸਿੱਖ ਮੁੰਡੇ ਮਾਰੇ ਨੇ ਤੇ ਇਜ਼ਹਾਰ ਆਲਮ ਸੁਮੇਧ ਸੈਣੀ ਤੋਂ ਬਾਅਦ ਸੁਰੇਸ਼ ਅਰੋੜਾ ਉਹਨਾਂ ਪ੍ਰਮੁੱਖ ਬੰਦਿਆਂ ਚੋਂ ਹੈਗਾ ਜਿਹੜਾ ਪੰਜਾਬ 'ਚ ਥਾਂ ਪੋਸਟਡ ਰਿਹਾ ਔਰ ਹਜ਼ਾਰਾਂ ਇਹਨੇ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲੇ 'ਚ ਮਾਰੇ ਹੋਏ ਨੇ। ਬਾਦਲਾਂ ਦਾ ਟਰਸਟ ਵਰਦੀ ਹੈ। ਹੁਣ ਇੱਕ ਪਾਸੇ ਦਿੱਲੀ ਤੋਂ ਅਸੀਂ ਛੁਟਕਾਰਾ ਪਾ ਰਹੇ ਹਾਂ ਜੀ ਕਿ ਦਿੱਲੀ ਦੇ ਪੁਲਸੀਆਂ ਨੂੰ SIT 'ਚ ਨਹੀਂ ਰੱਖਣਾ ਸਪੈਸ਼ਲ ਇਨਵੈਸਟੀਗੇਟਿਵ ਟੀਮ 'ਚ ਕਿਉਂਕਿ ਉਹ ਤਾਂ ਪਹਿਲਾਂ ਹੀ ਕੰਪਲਿਸਿਟ ਨੇ। ਹੁਣ ਤੁਸੀਂ ਪੰਜਾਬ 'ਚੋਂ HS ਫੂਲਕੇ ਵਰਗਾ ਬੰਦਾ ਜਿਹੜਾ ਆਮ ਆਦਮੀ ਪਾਰਟੀ ਦੇ ਹੁਣ ਕਰਤਿਆਂ ਧਰਤਿਆਂ ਚੋਂ ਹੈ ਸਿੱਖ ਮਸਲਿਆਂ ਨਾਲ ਉਹ ਇਹ ਸੁਜੈਸਟ ਕਰਦਾ ਹੈ ਕਿ ਸੁਰੇਸ਼ ਕੁਮਾਰ ਨੂੰ ਉੱਥੇ ਤੁਸੀਂ ਹੈੱਡ ਲਾਓ। ਰੱਬ ਹੀ ਰੱਖਿਆ ਪਤਾ ਨਹੀਂ ਕੀ। ਹੁਣ ਮੈਂ ਕੋਈ ਕਮੈਂਟ ਨੈਗੇਟਿਵ ਕੀਤਾ ਤਾਂ ਫਿਰ ਸਾਡੇ ਨਾਲ ਕਈ ਉਹਨਾਂ ਦੇ ਹਮਾਇਤੀ ਨਾਰਾਜ਼ ਹੋ ਜਾਂਦੇ ਨੇ ਕਿ ਵੀ ਹੋਰ ਕੋਈ ਨਹੀਂ ਰਹਿ ਗਿਆ ਪੰਜਾਬ ਚੋਂ ਦੇਣ ਨੂੰ, ਇੱਕੋ ਸਿੱਖਾਂ ਦਾ ਕਾਤਲ ਹੀ ਰਹਿ ਗਿਆ। ਜੀ ਬਿਲਕੁਲ ਡਾਕਟਰ ਸਾਹਿਬ। ਅਮਰੀਕਾ ਦੀ ਭਾਰਤ ਵਿੱਚ ਅੰਬੈਸਡਰ ਨੈਂਸੀ ਪਾਵਲ ਨਰਿੰਦਰ ਮੋਦੀ ਨੂੰ ਮਿਲਣ ਲਈ ਤਿਆਰ ਹੈ। ਜੀ ਡਾਕਟਰ ਸਾਹਿਬ। ਦੇਖੋ ਇਹ ਅਮਰੀਕਨ ਵੀ ਉਸੇ ਰਸਤੇ ਹੀ ਤੁਰੇ ਹੋਏ ਨੇ ਕਿ ਵੀ ਇੱਕ ਪਾਸੇ ਹੁਣ ਨਰਿੰਦਰ ਮੋਦੀ ਦਾ ਪਿਛਲੇ ਲਗਭਗ 7-8 ਸਾਲ ਤੋਂ ਵੀਜ਼ਾ ਜਿਹੜਾ ਹੈ ਉਹ ਕੈਂਸਲ ਕੀਤਾ ਹੋਇਆ ਵੀ ਉਹਨੇ ਗੁਜਰਾਤ ਦੇ ਵਿੱਚ ਕਤਲੇਆਮ ਕੀਤਾ, ਮੁਸਲਮਾਨ ਮਾਰੇ ਨੇ ਜੀ। ਹੁਣ ਨੈਂਸੀ ਪਾਵਲ ਜਿਹੜੀ ਹੈ ਉਹ ਤਰਲੋ ਮੱਛੀ ਹੋ ਰਹੀ ਹੈ ਕਿਉਂਕਿ ਕਿਸੇ ਵੀ ਜੇ ਸਟੇਟ ਚੀਫ ਮਿਨਿਸਟਰ ਨੂੰ ਮਿਲਣਾ ਹੈ ਤੇ ਸਾਊਥ ਬਲਾਕ ਜਿੱਥੇ ਫੋਰਨ ਅਫੇਅਰਸ ਆ ਉੱਥੋਂ ਪਰਮਿਸ਼ਨ ਲੈਣੀ ਪੈਂਦੀ ਹੈ। ਉੱਥੋਂ ਪਰਮਿਸ਼ਨ ਉਹਨੂੰ ਮਿਲ ਗਈ ਹੈ ਤੇ 14 ਜਾਂ 15 ਤਰੀਕ ਨੂੰ ਉਹ ਗਾਂਧੀ ਨਗਰ ਜਿਹੜੀ ਕੈਪੀਟਲ ਹੈ ਗੁਜਰਾਤ ਦੀ ਉਹਦੇ ਚ ਉਹਨੂੰ ਮਿਲੇਗੀ ਜੀ। ਸੋ ਹੁਣ ਇਸ ਤੋਂ ਇਲਾਵਾ ਕਿ ਅਮਰੀਕਨ ਇਹ ਕਿਤੇ ਨਾ ਕਿਤੇ ਸੋਚਣ ਲੱਗ ਗਿਆ ਹੈ ਕਿ ਵੀ ਜੀ ਕੱਲ ਨੂੰ ਜੇ ਬਣ ਗਿਆ ਪ੍ਰਾਈਮ ਮਿਨਿਸਟਰ ਤੇ ਸਾਡੇ ਟ੍ਰੇਡ ਦਾ ਕੀ ਬਣੇਗਾ ਜਾਂ ਸਾਡੀਆਂ ਇਨਵੈਸਟਮੈਂਟਸ ਦਾ ਕੀ ਬਣੇਗਾ ਜੀ। ਪਰ ਇਹ ਕਿੰਨਾ ਗਲਤ ਮੈਸੇਜ ਦੇ ਰਹੇ ਨੇ। ਹੁਣ ਇਹਦੇ ਨਾਲ ਮੈਸੇਜ ਇਹ ਜਾ ਰਿਹਾ ਹੈ ਕਿ ਸਾਡੇ ਲਈ ਓਕੇ ਹੈ ਜੇ ਨਰਿੰਦਰ ਮੋਦੀ ਵੀ ਬਣ ਜਾਂਦਾ ਹੈ। ਹੁਣ ਘੱਟ ਗਿਣਤੀਆਂ ਸਿੱਖ ਹੋਣ, ਮੁਸਲਮਾਨ ਹੋਣ, ਦਲਿਤ ਹੋਣ, ਉਹਨਾਂ ਦੀ ਹੋਪ ਹੁੰਦੀ ਹੈ ਪੱਛਮੀ ਦੇਸ਼ਾਂ ਤੇ। ਇੰਗਲੈਂਡ ਦੀ ਸਰਕਾਰ ਨੇ ਕੀ ਕਰਤੂਤ ਕੀਤੀ, ਫਰਵਰੀ 1984 ਚੋਂ ਬਾਹਰ ਆ ਗਏ ਜੀ। ਹੁਣ ਜੇ ਅਮਰੀਕਾ ਸ਼ਰੇਆਮ ਅਮਰੀਕਾ ਦੀ ਐਂਬੈਸਡਰ ਜਿਹੜੀ ਹੈ ਨਰਿੰਦਰ ਮੋਦੀ ਦੇ ਨਾਲ ਜਾ ਕੇ ਮੁਲਾਕਾਤ ਕਰਦੀ ਹੈ ਕਹਿ ਕੇ ਜੀ, ਤੇ ਉਸ ਤੋਂ ਜ਼ਾਹਰ ਹੈ ਵੀ ਇਹਨਾਂ ਨੇ ਵੀ ਇਸ ਮਾਮਲੇ 'ਚ ਕੋਈ ਨੀਤੀ ਅਲਟੀਮੇਟਲੀ ਬਦਲਣੀ ਹੈ। ਪਰ ਸਾਨੂੰ ਇਸ ਗੱਲ ਨੂੰ ਕੰਡੈਮ ਕਰਨਾ ਚਾਹੀਦਾ ਔਰ ਅਸੀਂ ਸਟਰੋਂਗਲੀ ਕੰਡੈਮ ਕਰਦੇ ਹਾਂ। ਔਰ ਮੇਰਾ ਖਿਆਲ ਹੈ ਵੀ ਅਮਰੀਕਾ ਦੇ ਵਿੱਚ ਖਾਸ ਤੌਰ ਤੇ ਜਿਹੜਾ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਹੈ ਜਿਨ੍ਹਾਂ ਦੀ ਹੈਡ ਬੀਬੀ ਨੇ ਬੜਾ ਸਟਰੋਂਗ ਸਟੈਂਡ ਲਿਆ ਨਰਿੰਦਰ ਮੋਦੀ ਨੂੰ ਵੀਜ਼ਾ ਦੇਣ ਦੇ ਖਿਲਾਫ ਜੀ, ਉਹ ਕਾਇਮ ਰਹੇਗਾ। ਔਰ ਅਸੀਂ ਵੀ ਇੱਥੇ ਕੋਸ਼ਿਸ਼ ਕਰਾਂਗੇ ਕਿ ਫੈਲੋ ਆਰਗੇਨਾਈਜੇਸ਼ਨਸ ਜਿਹੜੀਆਂ ਨੇ ਉਹਨਾਂ ਦੇ ਨਾਲ ਮਿਲ ਕੇ, ਕਿਉਂਕਿ ਜਦੋਂ ਇਹਦਾ ਮੋਦੀ ਦਾ ਵੀਜ਼ਾ ਰੁਕਵਾਇਆ ਉਦੋਂ ਵੀ ਅਸੀਂ ਉਸ ਅਲਾਇੰਸ ਦਾ ਹਿੱਸਾ ਸੀ ਜਿਹੜਾ ਕਿ ਇਸ ਰਿਲੀਜੀਅਸ ਸਟੱਡੀਜ਼ ਦੇ ਥੱਲੇ ਜਿਹੜੇ ਅੱਡ-ਅੱਡ ਗਰੁੱਪ ਨੇ ਉਹਨਾਂ ਦੇ ਔਰ ਕੁਝ ਕਾਂਗਰਸਮੈਨਾਂ ਦੇ ਸਹਿਯੋਗ ਦੇ ਨਾਲ ਇਸ ਪਾਰਟ ਨੂੰ ਅੱਗੇ ਤੋਰਿਆ ਗਿਆ ਸੀ। ਪਰ ਅਸੀਂ ਇਹ ਜਿਹੜੀ ਐਡਵਾਂਸ ਹੈ ਅਮਰੀਕਨ ਐਂਬੈਸਡਰ ਦੀ ਟੁਵਰਡਸ ਮੋਦੀ ਇਸ ਨੂੰ ਅਸੀਂ ਕੰਡੈਮ ਕਰਦੇ ਹਾਂ ਸਟਰੋਂਗਲੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਬਾਬਾ ਫਰੀਦ ਜੀ ਦੇ 2 ਸ਼ਲੋਕ ਨੰਬਰ 45 ਤੇ 46 ਇਹ ਚੁਣੇ ਨੇ। ਸ਼ਲੋਕ ਫਰੀਦ ਜੀ ਕੇ ਜੀ ਇਸ ਹੈਡਿੰਗ ਥੱਲੇ ਔਰ ਦੋਨੋਂ ਹੀ ਜਿਵੇਂ ਬਾਬਾ ਫਰੀਦ ਦਾ ਸਾਨੂੰ ਸਪਸ਼ਟ ਸੁਨੇਹਾ ਹੁੰਦਾ ਹੈ ਸਮੁੱਚੀ ਮਨੁੱਖਤਾ ਨੂੰ ਜੀ ਕਿ ਅਲਟੀਮੇਟਲੀ ਸਾਡੀ ਜਿਹੜੀ ਡੈਸਟੀਨੀ ਹੈ ਉਹ ਕਬਰ ਦੇ ਵਿੱਚ ਹੈ ਜਾਂ ਸ਼ਮਸ਼ਾਨ ਘਾਟ ਦੇ ਵਿੱਚ ਹੈ ਕਿਉਂਕਿ ਉਹ ਆਪ ਮੁਸਲਮਾਨ ਨੇ। ਇਸ ਲਈ ਕਬਰ ਗੌਰ ਕਬਰ ਨੂੰ ਕਹਿੰਦੇ ਨੇ, ਇਸ ਦਾ ਜ਼ਿਕਰ ਜ਼ਿਆਦਾ ਹੁੰਦਾ ਹੈ ਪਰ ਇਹਦਾ ਅਲਟੀਮੇਟਲੀ ਮਤਲਬ ਸ਼ਮਸ਼ਾਨ ਹੈ ਜਾਂ ਕਬਰਸਤਾਨ ਹੈ ਜੀ। ਸੋ ਬਾਬਾ ਫਰੀਦ ਕਹਿੰਦੇ ਨੇ ਪਾਸ ਦਮਾਮੇ ਛੱਤ ਸਿਰ ਭੇਰੀ ਸੱਡੋ ਰੱਡ ਜਾਏ ਸੁੱਤੇ ਜਿਰਾਣ ਮੇ ਥੀਏ ਖਤੀਮਾ ਗੱਡ। ਹੁਣ ਇਹ ਬਾਦਸ਼ਾਹ ਵੱਲ ਇਸ਼ਾਰਾ ਹੈ ਕਿਉਂਕਿ ਦੁਨੀਆ ਦੇ ਵਿੱਚ ਸਭ ਤੋਂ ਚੰਗੀ ਜ਼ਿੰਦਗੀ ਤਾਂ ਬਾਦਸ਼ਾਹ ਦੀ ਹੁੰਦੀ ਹੈ। ਪਾਸ ਦਮਾਮੇ ਕਿ ਕੋਲ ਜਿਹਦੇ ਢੋਲ ਵੱਜਦੇ ਨੇ, ਨਗਾਰਾ ਜਿਹਨੂੰ ਅਸੀਂ ਕਹਿੰਦੇ ਹਾਂ। ਛੱਤ ਸਿਰ ਦੇ ਉੱਤੇ ਛਤਰ ਝੁਲਦਾ ਹੈ, ਕੈਨੋਪੀ ਜੀ।
ਪਾਸ ਦਮਾਮੇ ਛੱਤ ਸਿਰ ਭੇਰੀ ਸੱਡੋ ਰੱਡ। ਬਗਲ ਜਿਹੜੇ ਨੇ ਬਿਗਲ ਵੱਜ ਰਹੇ ਨੇ, ਸ਼ਹਿਨਾਈਆਂ ਵੱਜ ਰਹੀਆਂ, ਬਾਦਸ਼ਾਹਾਂ ਦੇ ਹੁੰਦੀਆਂ ਜੀ ਕਿ ਸ਼ਹਿਨਾਈ ਵੱਜਦੀ ਹੈ, ਢੋਲ ਵੱਜਦਾ ਹੈ, ਦਮਾਮਾ ਵੱਜਦਾ ਹੈ ਔਰ ਸਿਰ ਤੇ ਛਤਰ ਝੂਲ ਰਿਹਾ, ਦੱਸਦੇ ਨੇ ਵੀ ਬਾਦਸ਼ਾਹ ਆ ਰਹੇ ਨੇ। ਜੀ ਸੋ ਬਾਬਾ ਫਰੀਦ ਕਹਿੰਦੇ ਨੇ ਉਹ ਜਿਨ੍ਹਾਂ ਦੇ ਲਈ ਦਮਾਮੇ ਵੱਜਦੇ ਸੀ, ਸ਼ਹਿਨਾਈ ਵੱਜਦੀ ਸੀ, ਨਗਾਰੇ ਬਿਗਲ ਵੱਜਦੇ ਸੀ ਔਰ ਜਿਨ੍ਹਾਂ ਦੇ ਸਿਰ ਤੇ ਛਤਰ ਝੁਲਦੇ ਸੀ, ਜੀ ਜਾਏ ਸੁੱਤੇ ਜਿਰਾਨ ਮੇ, ਕਿ ਸਿਮੈਟਰੀ ਚ ਗ੍ਰੇਵਯਾਰਡ ਚ ਜਾ ਕੇ ਸੁੱਤੇ ਹੋਏ ਨੇ। ਥੀਏ ਕਤੀਮਾ ਗੱਡ, ਇਵੇਂ ਨੇ ਜਿਵੇਂ ਯਤੀਮ ਹੋਣ, ਵੀ ਜਿੱਥੇ ਇੱਕ ਯਤੀਮ ਜਾਂਦਾ ਹੈ ਉੱਥੇ ਹੀ ਬਾਦਸ਼ਾਹ ਵੀ ਗਿਆ। ਤੇ ਅਲਟੀਮੇਟਲੀ ਕਿਹਦੇ ਕੋਲ ਕੀ ਹੈ ਜਿਹਦਾ ਦਾਵਾ ਕੀਤਾ ਜਾਏ। ਜੀ ਜੀ ਔਰ ਦੂਸਰਾ ਸ਼ਲੋਕ ਵੀ ਇਸ ਥਾਟ ਨੂੰ ਹੀ ਰੀਇਨਫੋਰਸ ਕਰਦਾ ਹੈ। ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰਿੰਦੇ ਪੀ ਗਏ, ਕੂੜਾ ਸੌਦਾ ਕਰ ਗਏ, ਗੋਰੀ ਆਏ ਪਏ। ਕੋਠੇ ਅਸੀਂ ਘਰ ਨੂੰ ਕਹਿੰਦੇ, ਸਧਾਰਨ ਕਹਿੰਦੇ ਆ ਜੀ ਸਾਡਾ ਕੋਠਾ ਹੈ, ਜੀ ਗਰੀਬ ਖਾਨਾ ਵੀ ਕਹਿ ਦਿੰਦੇ ਨੇ। ਮੰਡਪ ਮੈਂਸ਼ਨਸ, ਜਿਹੜੀ ਵੱਡੀ ਇਮਾਰਤ ਹੈ, ਬੰਗਲਾ। ਮਾੜੀਆਂ ਲੌਫਟੀ ਬਿਲਡਿੰਗਸ, 5 ਏਕੜ ਨਾਲ ਹੈ ਜ਼ਮੀਨ, ਇੱਕ ਮਹਿਲ ਇੱਧਰ ਹੈ, ਇੱਕ ਉੱਧਰ ਹੈ, ਕੁੱਤਿਆਂ ਲਈ ਹੈ, ਚੌਕੀਦਾਰਾਂ ਲਈ ਹੈ, ਜੀ ਉਹਨੂੰ ਵੀ ਅਸੀਂ ਕਈ ਵਾਰੀ ਇਕੱਠੇ ਕਹਿੰਦੇ ਮਹਿਲ ਮਾੜੀਆਂ। ਜੀ ਜੀ ਸੋ ਬਾਬਾ ਫਰੀਦ ਨੇ ਤਿੰਨੋਂ ਹੀ ਕੈਟਾਗਰੀਜ਼ ਲਈਆਂ, ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰਿੰਦੇ ਪੀ ਗਏ, ਵੀ ਸਾਰੀ ਜ਼ਿੰਦਗੀ ਲੰਘ ਗਈ ਜੀ। ਕੋਠਾ ਜੀ ਕੋਠੀ ਹੈ, ਛੋਟੀ ਹੈ, ਵੇਚ ਦੇਣੀ ਹੈ, ਹੁਣ ਵੱਡੀ ਲੈਣੀ ਹੈ, ਇੰਨੀ ਜ਼ਮੀਨ ਨਾਲ ਹੈ ਜੀ। ਜੀ ਬਾਹਰ ਕੁੱਤੇ ਭੌਂਕਦੇ ਨੇ, ਪਹਿਲੇ ਅੱਧੇ ਮੀਲ ਤੋਂ ਕੁੱਤਿਆਂ ਨੇ ਲੱਤ ਫੜੀ ਹੁੰਦੀ ਵੀ ਕੋਈ ਨੇੜੇ ਨਾ ਆ ਜਾਏ। ਜੀ ਉਹ ਕਹਿੰਦਾ ਵੀ ਜਿਹੜੇ ਇਸ ਕਲਾਸ ਦੇ ਵੀ ਲੋਕ ਸੀ, ਮੰਡਪ ਮਾੜੀਆਂ ਮਹਿਲਾਂ 'ਚ ਰਹਿਣ ਵਾਲੇ, ਜੀ ਕੂੜਾ ਸੌਦਾ ਕਰ ਗਏ। ਸਾਰੀ ਜ਼ਿੰਦਗੀ ਜੇ ਇਹ ਕੁਛ ਕਰਨ ਤੇ ਰਹੇ ਨੇ, ਇਹ ਝੂਠ ਦਾ ਹੀ ਵਣਜ ਕੀਤਾ, ਝੂਠ ਦਾ ਵਪਾਰ ਕੀਤਾ। ਅਖੀਰ ਕੀ ਹੋਇਆ? ਗੋਰੀ ਆਏ ਪਏ। ਗੋਰੀ, ਗੌਰ ਕਬਰ ਨੂੰ ਕਹਿੰਦੇ ਨੇ। ਜੀ ਅਖੀਰ ਜਿਰਾਨ ਦੇ ਵਿੱਚ ਆਣਾ, ਉਸ ਕਬਰ ਦੇ ਵਿੱਚ ਆਣਾ, ਸ਼ਮਸ਼ਾਨ ਘਾਟ 'ਚ ਜਾਣਾ। ਜੀ ਤੇ ਜੇ ਅਲਟੀਮੇਟ ਡੈਸਟੀਨੀ ਇਹ ਹੈ, ਜਿਹੜਾ ਸੌਦਾ ਅਸੀਂ ਜ਼ਿੰਦਗੀ 'ਚ ਇਕੱਠਾ ਕਰਦੇ ਹਾਂ, ਜੋ ਵਣਜ ਕਰਦੇ ਹਾਂ, ਧਨ ਇਕੱਠਾ ਕਰਨ ਵਾਲੀ ਧਿਆਨ ਹੈ ਸਵੇਰ ਤੋਂ ਸ਼ਾਮ ਤੱਕ, ਜੀ ਤੇ ਉਹਦੀ ਅਲਟੀਮੇਟ ਡੈਸਟੀਨੀ ਕਬਰਸਤਾਨ ਹੈ ਜਾਂ ਸ਼ਮਸ਼ਾਨ ਘਾਟ ਹੈ। ਤੇ ਬਾਬਾ ਫਰੀਦ ਯਾਦ ਕਰਵਾਉਂਦੇ ਨੇ ਕਿ ਵੀ ਜਿਹੜਾ ਅਸਲੀ ਤੇਰਾ ਵਣਜ ਸੀ, ਜੋ ਤੂੰ ਅਸਲੀ ਆਗੇ ਕਾ ਕਿਛ ਤੁਲਹਾ ਬੰਧੋ, ਜਿਹੜੀ ਤੂੰ ਅੱਗੇ ਦਾ ਕੋਈ ਪ੍ਰਬੰਧ ਕਰਨਾ ਸੀ, ਜਿਹੜਾ ਕੋਈ ਸੱਚਾ ਧਨ ਖੱਟਣਾ ਸੀ, ਉਹ ਤਾਂ ਤੂੰ ਖੱਟਿਆ ਨਹੀਂ ਹੈ। ਜੀ ਤੇ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਇਵੇਂ ਹੀ ਧਨ ਦੇ ਲੋਭ ਦੇ ਵਿੱਚ ਗੁਜ਼ਾਰ ਦਿੱਤੀ। ਜੀ ਤੇ ਗੋਰੀ ਆਏ ਪਏ, ਅਲਟੀਮੇਟਲੀ ਸ਼ਮਸ਼ਾਨ ਔਰ ਕਬਰ ਜੀ ਉਹੀ ਤੈਨੂੰ ਉਡੀਕਦੀ ਹੈ। ਜੀ ਸੋ ਇਹ ਅੱਜ ਦਾ ਵਿਚਾਰ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ, ਤੁਹਾਡਾ ਬਹੁਤ ਬਹੁਤ ਪੰਜਾਬੀ ਚ ਕਹਿੰਦੇ ਸ਼ੁਕਰੀਆ। ਹੁੰਦੇ ਨੇ ਕਿ ਵੀ ਕਬਰਾਂ ਉਡੀਕਦੀਆਂ ਜਿਉਂ ਪੁੱਤਾਂ ਨੂੰ ਮਾਵਾਂ। ਜੀ ਵੀ ਅਸੀਂ ਸਮਝਦੇ ਹਾਂ ਵੀ ਅਸੀਂ ਮੋਹ ਦੀ ਦੁਨੀਆ ਪਾਲ ਰਹੇ ਹਾਂ, ਤੇ ਕਬਰਾਂ ਜਿਹੜੀਆਂ ਨੇ ਉਹ ਉਡੀਕਦੀਆਂ ਨੇ ਕਿ ਭਾਈ ਆ ਹੁਣ ਤੇਰਾ ਵਕਤ ਆ ਰਿਹਾ ਹੈ। ਹਾਂਜੀ, ਔਰ ਉਸ ਤਰ੍ਹਾਂ ਹੀ ਬਾਬਾ ਕਬੀਰ ਨੇ ਇੱਕ ਥਾਂ ਤੇ ਕਿਹਾ ਵੀ ਜਨਨੀ ਜਾਨਤ ਸੁਤ ਵੱਡਾ ਹੋਤ ਹੈ, ਇਤਨਾ ਕੁਨ ਜਾਣੇ ਜੇ ਦਿਨ ਦਿਨ ਅਵਧ ਘਟਤ ਹੈ। ਮੋਰ ਮੋਰ ਕਰ ਅਦਕ ਲਾਡ ਧਰ, ਪੇਖਤ ਹੀ ਜਮ ਰਾਓ ਹਸੈ। ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੂਝੇ ਜਬ ਮੋਇਆ ਹੈ ਮਾਇਆ। ਮਾਂ ਕਹਿੰਦੀ ਆ ਮੇਰਾ ਮੇਰਾ, ਮੈਂ ਜਨਮ ਦਿਨ ਮਨਾ ਰਹੀ ਹਾਂ, ਵੱਡਾ ਹੋ ਰਿਹਾ, ਤੇ ਉਹ ਜਮ ਰਾਓ ਕਹਿੰਦਾ ਮੇਰਾ ਮੇਰਾ, ਮੇਰੇ ਵੱਲ ਆ ਰਿਹਾ। ਜੀ ਜੀ ਸੋ ਇਹ ਹਕੀਕਤ ਹੈ, ਪਰ ਸਾਨੂੰ ਸਮਝ ਨਹੀਂ ਆ ਸਕਦੀ। ਜੀ ਬਿਲਕੁਲ ਡਾਕਟਰ ਸਾਹਿਬ, ਤੁਸੀਂ ਠੀਕ ਹੈ। ਤੇ ਹੁਣ ਅਸੀਂ ਆਪਣੇ ਵਿਊਅਰਸ ਕੋਲ ਲੈਣੇ ਆ ਇਜਾਜ਼ਤ। ਵੀਅਰਸ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਤੇ ਰਾਏ ਸਾਨੂੰ ਭੇਜੇ, ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@TV84 ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਤੁਹਾਡੇ ਫੇਰ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।